ਉਹਦਾ ਪੁੱਤਰ ਆਪਣੇ ਡੇਰੇ 'ਚ ਬੈਠਾ ਹੋਇਆ ਸੀ। ਅੱਛਾ। ਭਗਵਾਨ ਦਾਸ ਭਾਨਾ ਸੀ ਉਹਦੇ ਨਾਂ। ਉਹ ਬਾਬਾ ਜੀ ਦਾ ਹਾਂ, ਉਹ ਵੇਖਿਆ ਮੇਰੇ ਪਿਓ ਨੂੰ ਤਾਂ ਮਾਰਸ਼ਣ ਲੱਗਿਆ। ਅੱਛਾ, ਉਹ ਇਕੱਲਾ ਹੀ ਬੇਟਾ ਸੀ ਉਹਨਾਂ ਦਾ ਆਹੋ, ਕਿ ਹੋਰ ਵੀ ਪੁੱਤਰ ਨਹੀਂ ਹੈ? ਤਰੇ ਪੁੱਤਰ ਸਨ। ਤਰੇ ਪੁੱਤਰ ਸਨ। ਵੱਡੇ ਦੇ ਨਾਂ ਕਰਤਾਰ ਸੀ, ਛੋਟੇ ਦੇ ਨਾਂ ਭਗਵਾਨ ਤੇ ਛੋਟੇ ਦੇ ਨਾਂ ਜਾਰਾ। ਅੱਛਾ। ਉਹ ਜਾਰਾ ਸ਼ਿਵਪੁਰੇ ਰਹਿੰਦਾ ਸੀ, ਆੜਤ ਦੀ ਦੁਕਾਨ ਸੀ, ਆੜਤ। ਹਾਂ, ਇਹ ਜਿਹੜਾ ਸੀ ਇਹ ਫਿਰ ਬੰਦੂਕ ਸੀ ਇਹਦੇ ਕੋਲ, ਇਸ ਮੁੜ ਮਾਰਿਆ ਫੈਰ। ਉਹਨਾਂ ਦਾ ਕੁੱਤਿਆਂ ਦਾ ਨਿਸ਼ਾਬਰੀ ਨਾਂ ਸੀ, ਉਹਨੂੰ ਲੱਗ ਗਿਆ, ਮਰ ਗਿਆ। ਜਿਹੜੀ ਹੁੰਦੀ ਸੀ ਦਿਨ ਸਾਉਣ ਦੇ ਸਨ। ਅੱਛਾ। ਵੇਖਿਆ ਵੀ ਆ ਮੁਲਕਾਂ ਕਈਆਂ ਦੇ ਕੋਈ ਗੱਡੇ ਜੁੱਤੇ ਹੁੰਦੇ ਸਨ, ਕਈਆਂ ਛੋਦਿਆਂ ਬੋਚਕੜੀਆਂ ਸਿਰਾਂ ਤੇ ਧਰੀਆਂ ਹੋਣੀਆਂ ਤੇ ਉਹ ਟੁਰਦਿਆਂ ਹੀ ਹੋਣਾ। ਅੱਛਾ, ਇੱਥੋਂ ਲੰਘਦੇ ਸਨ? ਆਹੋ, ਗੁਜਰਾਂ ਵਾਲੀ ਸਾਈਡ ਤੋਂ ਆਉਂਦੇ ਸੀ? ਹਾਂ, ਇਧਰੋਂ ਆਉਂਦੇ ਸਨ, ਅੰਜ ਨੂੰ ਜਾਂਦੇ ਸਨ। ਇੱਥੇ ਚੂੜਕਾਂ ਨੇ। ਅੱਛਾ, ਇੱਥੇ ਉਹਨਾਂ ਦਾ ਮਰਕਜ਼ ਸੀ। ਅੱਛਾ, ਇੱਥੇ ਇਕੱਠ ਹੁੰਦਾ ਸੀ, ਉਹਨਾਂ ਦਾ ਕੈਂਪ ਲੱਗੇ। ਤੁਸੀਂ ਤੇ ਫਿਰ ਰੋਜ਼ ਵੇਖਦੇ ਹੋਣੇ ਇੱਧਰ? ਰੋਜ਼ ਵੇਖੀਦੇ ਸਨ। ਫਿਰ ਇੱਥੋਂ ਇਹ ਸੇਮ ਦੇ ਵਿੱਚ ਲਾਸ਼ਾਂ ਜਾਂਦੀਆਂ ਵੇਖਣੀਆਂ। ਲਾਸ਼ਾਂ ਵੇਖਦੇ ਰਹੇ? ਹਾਂ, ਲਾਸ਼ਾਂ ਵੀ ਵੇਖਣੀਆਂ। ਸੇਮ ਚੱਲਦੀ ਸੀ ਬੜੀ ਉੱਤੋਂ ਦੀ, ਦੁਆਲੇ ਵੀ ਪਾਣੀ ਹੁੰਦਾ। ਮਾਰਿਆ ਇੱਕ ਸ਼ੇਰ ਵੀ ਮਾਰਿਆ ਨੇ ਜੰਗਲ ਵਿੱਚ, ਤੇ ਮਾਈ ਇੰਦਰਾ ਦਾ ਵੀ ਫਾਇਰ ਉਹਨਾਂ ਹੀ ਮਾਰਿਆ। ਅੱਛਾ। ਆ ਸੁਣੀ ਹੀ ਇਹ ਗੱਲ। ਅੱਛਾ, ਤੁਸੀਂ ਕਿੱਥੇ ਸੁਣਿਆ ਸੀ ਜੀ? ਅਸੀਂ ਜੀ ਇੱਥੇ ਨਾ ਉਦੋਂ ਰੇਡੀਓ ਹੁੰਦੇ ਸੀ, ਸਾਰਿਆਂ ਘਰਾਂ ਨੂੰ ਬੜਾ ਸ਼ੌਕ ਹੁੰਦਾ ਸੀ, ਹਰ ਬੰਦੇ ਕੋਲ ਰੇਡੀਓ ਹੁੰਦਾ। ਅੱਛਾ। ਤੇ ਉਹਦੇ 'ਚ ਇੰਟਰਵਿਊ ਆਇਆ ਸੀ ਰੇਡੀਓ ਦੇ ਵਿੱਚ? ਰੇਡੀਓ ਦੇ ਵਿੱਚ ਇਹ ਸਾਡੇ ਵਡੇਰੇ ਦੱਸਦੇ ਹੁੰਦੇ ਸੀ ਨਾ ਵੀ ਉਹ ਕੁੱਤੇ ਸਣੇ ਤੇ ਉਹ ਕੁੱਤਿਆਂ ਵਾਲੇ ਕੰਮ ਕਰਨੇ ਤੇ ਉਂਝ ਸਿੱਖ ਸਨ। ਚੋਰੀ ਜਾਰੀ ਜੋ ਕਰਦੇ ਸਨ। ਚਲੇ ਗਏ ਆ ਨਾ। ਹਾਂਜੀ। ਉਹਦੇ ਵੀ ਚੋਰੀਆਂ ਸ਼ਗੋਰੀਆਂ ਕਰਨੀਆਂ। ਉਹ ਕਿਤੇ ਚੋਰੀ ਕਰਨਗੇ ਤਾਂ ਰਾਹ ਦੇ ਵਿੱਚ ਕਿਤੇ ਸ਼ੇਰ ਸੀ, ਅੱਲਾ ਜਾਣੇ ਬਿਮਾਰ ਜਾਂ ਉਹ ਸਾਹਮਣੇ ਉਹਨਾਂ ਸ਼ੇਰ ਮਾਰ ਦਿੱਤਾ। ਉਹ ਸ਼ੇਰ ਮਾਰਨ ਦੇ ਨਾਲ ਉਹਨਾਂ ਦੀ ਇੰਡੀਆ ਦੇ ਵਿੱਚ ਬੱਲੇ ਬੱਲੇ ਹੋ ਗਈ, ਉਹਨਾਂ ਨੂੰ ਨਾਮ ਮਿਲਿਆ ਹਕੂਮਤ ਦਾ। ਅੱਛਾ। ਫਿਰ ਉਹਨਾਂ ਨੇ ਨਾ ਉਹ ਬਾਡੀਗਾਰਡ ਰੱਖ ਲਿਆ ਇੰਦਰਾ ਨੇ। ਇਹ ਫਿਰ ਉਦੋਂ ਨਾ ਰੇਡੀਓ ਦੇ ਵਿੱਚ ਇੰਟਰਵਿਊ ਆਇਆ ਸੀ ਵੀ ਜ਼ਿਲ੍ਹਾ ਗੁਜਰਾਂਵਾਲਾ 48 ਬਿਰਕਾਂ ਦੇ ਨਜ਼ਦੀਕ ਮਹਾਰ ਪਿੰਡ, ਉੱਥੋਂ ਦੇ ਜੱਟ ਸਿੱਖ ਜਿਹੜੇ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।
ਸਲਾਮੁਅਲੈਕਮ ਬਾਬਾ ਜੀ। ਬਿਸਮਿल्लाह ਵਾਲੈकुम ਸਲਾਮ। ਬਜ਼ੁਰਗੋ ਕੀ ਨਾਮ ਹੈ ਆਪਣਾ? ਅਸਗਰ ਅਲੀ ਅਸਗਰ ਅਲੀ। ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਹੈ? ਖੈਰਦੀਨ ਤੇ ਦਾਦਾ ਜੀ ਦਾ? ਫਤਹਦੀਨ ਕਿਹੜੀ ਕੌਮ ਹੈ ਆਪਣੀ? ਕੁਰੈਸ਼ੀ। ਕੁਰੈਸ਼ੀ। ਸਹੀ ਹੋ ਗਿਆ। ਇਹ ਕਿਹੜਾ ਪਿੰਡ ਹੈ ਜਿੱਥੇ ਤੁਸੀਂ ਬੈਠੇ ਹੋ? ਇਹ ਪਿੰਡ ਦਾ ਨਾਮ ਮਾਰ ਹੈ ਪਿੰਡ। ਮਾਰ। ਇਹਦੀ ਜ਼ਿਲ੍ਹਾ ਤਹਿਸੀਲ ਕਿਹੜੀ ਹੈ? ਜ਼ਿਲ੍ਹਾ ਇਹਦਾ ਗੁਜਰਾਂਵਾਲਾ, ਤਹਿਸੀਲ ਨਸ਼ਹਿਰਾ। ਸਹੀ ਹੋ ਗਿਆ। ਇਹਦੇ ਨਾਲ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਲੱਗਦੇ ਨੇ? ਇਹਦੇ ਨਾਲ ਲੱਗਦੇ ਨੇ ਇੱਥੇ ਸਮਸਾ ਠੱਡਾ, ਹਾਂਜੀ ਅੱਗੇ ਬੇਗਪੁਰ, ਤੂਰ ਬਾਠ, ਹਾਂਜੀ। ਅੱਗੇ ਬੱਲੋ ਕੇ, ਹੂੰ ਕਾਸਮਪੁਰ, ਚਾਚੋ ਕੇ, ਸਹੀ। ਹਰਤਾਲੀਆਂ। ਬਜ਼ੁਰਗੋ ਤੁਹਾਡੀ ਕਿੰਨੀ ਉਮਰ ਹੋ ਗਈ? 85 ਕੁ ਸਾਲ ਹੋ 85 ਸਾਲ। ਹਾਂ 12-13 ਸਾਲ ਦੇ ਸੀ ਜਦੋਂ ਜਾੜੇ ਪਏ ਨੇ। ਹਾਂ। ਤੁਸੀਂ ਐਸੇ ਪਿੰਡ ਦੇ ਵਾਸੀ ਹੋ ਕਿ ਇੰਡੀਆ ਤੋਂ ਆਏ ਹੋ? ਨਹੀਂ ਨਹੀਂ, ਆਹ ਪਿੰਡ ਆ ਜਿਹੜਾ ਆਹ ਵੱਲੋਕਿਆਂ ਦੇ। ਹਾਂ ਤੁਹਾਨੂੰ ਤੇ ਇਹਦਾ ਮਤਲਬ ਹੋਸ਼ ਹੋਣੀ ਉਦੋਂ। ਹਾਂ ਇਸ ਪਿੰਡ ਦੇ ਬਾਰੇ ਵੀ ਪਤਾ ਤੁਹਾਨੂੰ? ਹਾਂ, ਕਿਹੜੇ ਹੈ। ਲੋਕ ਇੱਥੇ ਵੱਸਦੇ ਸੀ? ਹਾਂ ਹੈ ਪਤਾ। ਤੁਸੀਂ ਉਜਾੜੇ ਤੋਂ ਪਹਿਲਾਂ ਦੇ ਇੱਥੇ ਆ ਗਏ ਹੋ? ਨਹੀਂ ਨਹੀਂ, ਬਾਅਦ ਚ ਆਏ? ਬਾਅਦ ਵਿੱਚ ਲੇਕਿਨ ਦੂਸਰਾ ਤੁਹਾਨੂੰ ਪਤਾ ਹੋਣਾ ਇੱਥੇ ਕਿਹੜੇ ਕਿਹੜੇ ਸਿੱਖ ਪਤਾ ਮੈਨੂੰ, ਨਾ ਆਉਂਦੇ ਨੇ ਮੈਨੂੰ। ਸਹੀ ਹੋ ਗਿਆ। ਮੈਨੂੰ ਇਹ ਦੱਸੋ ਇਸ ਪਿੰਡ ਦੇ ਵਿੱਚ ਜੀ ਜ਼ਿਮੀਂਦਾਰ ਸਿੱਖ ਕਿਹੜਾ ਸੀ ਜਿਹੜਾ ਸਭ ਤੋਂ ਵੱਡਾ ਜ਼ਮੀਨ ਵਾਲਾ ਸੀ? ਮੰਦਰ ਸ਼ਾਹ ਸੀ ਉਹਦੇ ਨਾਲ। ਮੰਦਰ ਸ਼ਾਹ ਸਿੱਖ ਸੀ ਕਿ ਹਿੰਦੂ ਸੀ? ਜੁੜੇ ਹੀ ਸਨ। ਅੱਛਾ ਜੂੜਾ ਬੰਦਾ ਹਾਂ। ਸਿੱਖ ਸੀ। ਪੁੱਤਰ ਉਹਦਾ ਸੀ ਇੱਕ ਭਗਵਾਨ, ਅੱਛਾ ਇੱਕ ਦੇ ਨਾਂ ਕਰਤਾਰ, ਅੱਛਾ। ਇੱਕ ਦੇ ਨਾਂ ਜਾਰਾ। ਸਹੀ ਹੋ ਗਿਆ। ਜਾਰਾ ਜਿਹੜਾ ਸੀ ਉਹ ਪੜ੍ਹਿਆ ਲਿਖਿਆ ਸੀ, ਉਹਦੀ ਆੜਤ ਦੀ ਦੁਕਾਨ ਸੀ ਸ਼ਿਵਪੁਰੇ। ਅੱਛਾ ਸ਼ਿਵਪੁਰੇ ਹਾਂ ਆੜੇ ਦੁਕਾਨ ਵੀ ਕਰਦਾ ਸੀ? ਹਾਂ, ਉਹਦਾ ਪੁੱਤਰ ਕਰਦਾ ਸੀ ਮੰਦਰ ਸ਼ਾਹ ਦਾ। ਜ਼ਮੀਨ ਉਹਨਾਂ ਦੀ ਵਾਹਵਾ ਸੀ? ਜ਼ਮੀਨ ਇੱਥੋਂ ਲੈ ਕੇ ਤੇ ਅੰਜ ਨੂੰ ਆ ਪਿੰਡੋਂ ਪਾੜ ਉਹਨਾਂ ਦੀ ਬੜੀ ਸੀ। ਅੱਛਾ ਵਾਹਵਾ ਜ਼ਮੀਨ ਸੀ। ਹਾਂ ਤੇ ਇਹ ਘਰ ਬਾਹਰ ਉਹਨਾਂ ਦਾ ਕੱਚਾ ਸੀ ਕਿ ਪੱਕਾ ਸੀ? ਪੱਕੇ ਸਨ ਮਕਾਨ। ਪੱਕੇ ਮਕਾਨ ਸੀ। ਹਾਂ। ਹੋਰ ਸਿੱਖਾਂ ਦੇ ਨਾਂ ਚੇਤਾ ਨੇ ਜਿਹੜੇ ਇੱਥੇ ਹੋਰ ਸਿੱਖ ਹੋਰ ਰਹਿੰਦੇ ਨੇ? ਸਿੱਖਾਂ ਦੇ ਲੰਬਰ ਸੀ ਬਿਰਸਾ ਸਿੰਘ। ਅੱਛਾ ਲੰਬੜਦਾਰ ਸੀ। ਹਾਂ। ਹੂੰ ਰਾਣ ਸਿੰਘ ਸੀ, ਹੂੰ। ਲਾਲ ਸ਼ਾਹ ਲਾਲ ਸਿੰਘ ਸੀ, ਅੱਛਾ। ਗੁਲਾਬ ਸਿੰਘ ਸੀ, ਸਹੀ। ਨੋਖਾ ਸੀ, ਕਪੂਰਾ ਸੀ, ਹੂੰ ਲਾਲੀ ਸੀ। ਸਹੀ ਹੋ ਗਿਆ। ਉਹ ਬੱਕਰੀਆਂ ਚਾਰਦਾ ਹੁੰਦਾ ਸੀ। ਅੱਛਾ ਨਾਲ ਲਾਲੀ। ਹਾਂ ਪਹਿਲਵਾਨ ਸੀ, ਨਾਲੇ ਪਹਿਲਵਾਨ ਸੀ, ਅੱਛਾ ਪਹਿਲਵਾਨੀ ਕਰਦਾ ਸੀ। ਭਲਵਾਨੀ ਵੀ ਕਰਦਾ ਸੀ। ਹਾਂ ਜਿਨ੍ਹਾਂ ਨੇ ਉਧਰ ਇੰਦਰਾ ਗਾਂਧੀ ਨੂੰ ਮਾਰਿਆ ਉਹ ਵੀ ਇਸ ਪਿੰਡ ਦੇ ਸਨ। ਪਿੱਛੋਂ ਗਏ। ਬੰਤਾ ਸਿੰਘ, ਅੱਛਾ ਜੀ। ਬੰਟੂ ਅੰਬਲੀ, ਬੰਟੂ ਕੁੱਤਿਆਂ ਦਾ। ਉਹ ਇਸ ਪਿੰਡ ਦੇ ਹੋਏ। ਅੱਛਾ ਬਜ਼ੁਰਗੋ ਇੱਥੇ ਮੇਲਾ ਸ਼ੇਲਾ ਵੀ ਲੱਗਦਾ ਸੀ? ਜਿਹੜਾ ਲੱਗਦਾ ਸੀ ਕਿਹੜੇ ਪਿੰਡ ਵੱਲੋਂ ਕੀ ਲੱਗਦਾ ਸੀ ਕਿ ਇੱਥੇ ਲੱਗਦਾ ਸੀ? ਬੱਲੋ ਕੀ ਵੀ ਲੱਗਦਾ ਸੀ, ਇੱਥੇ ਇਸ ਪਿੰਡ 'ਚ ਵੀ ਲੱਗਦਾ ਸੀ, ਕਾਹਮਪੁਰ ਵੀ ਲੱਗਦਾ ਸੀ। ਅੱਛਾ। ਹਾਂ 47 ਤੋਂ ਪਹਿਲੇ ਸਿੱਖਾਂ ਦੇ ਕਿਹੜੇ ਤਗੜੇ ਪਿੰਡ ਸਨ ਇੱਥੇ? ਸਿੱਖਾਂ ਦੇ ਸਮਸੇ 'ਚ ਵੀ ਸਿੱਖਾਂ ਦਾ ਜ਼ੋਰ ਹੀ ਸੀ, ਹੂੰ ਮੁਸਲਮਾਨ ਘੱਟ ਸਨ। ਸਹੀ। ਭੰਗਮ ਸਾਰੇ, ਹਾਂ ਕੋਈ ਥੋੜੇ ਘਰ ਕਮੀਆਂ ਕਾਰੀਆਂ ਦੇ ਮੁਸਲਮਾਨ, ਦੂਜਾ ਸਹੀ। ਮਾਲਕ ਸਿੱਖ ਹੀ ਸਨ। ਤੇ ਆਹ ਜਿਹੜਾ ਬੱਲੋ ਕੀ ਚਾਚੋ ਕੇ ਕਾਸਮ- ਜਿਹੜੇ ਚਾਚੋ ਕੇ ਸਾਰੇ ਸਿੱਖਾਂ ਦੇ ਅੱਛਾ ਚਾਚੋ ਕੇ। ਕਾਸਮਪੁਰ ਦੇ ਬੱਲੋ ਕੇ ਮੁਸਲਮਾਨਾਂ ਦੇ ਨੇ ਦੋਵੇਂ ਪਿੰਡ। ਅੱਛਾ ਦੋਵਾਂ ਦੇ ਆ ਇੱਥੇ ਮੁਸਲਮਾਨ। ਕੋਈ ਨਹੀਂ ਸੀ, ਸਹੀ ਹੋ ਕੋ ਹੱਟੀਆਂ ਪਾਈਆਂ ਹਨ, ਦੋ ਤਰ੍ਹਾਂ ਘਰਾਂ ਖੱਤਰੀਆਂ। ਗਿਆ। ਇੱਥੇ ਬੱਲੋ ਕੀ ਆ ਬੱਲੋ ਕੀ ਇੱਕ ਘਰ ਉੱਥੇ ਸੀ। ਉਹ ਖੱਤਰੀਆਂ ਦਾ ਨਾਂ ਚੇਤਾ ਕੋਈ ਹਾਂ ਨਾਂ ਚੇਤਾ ਹੈ। ਜਿਹੜੇ ਬੱਲੋ ਕੀ ਰਹਿੰਦੇ ਸਨ? ਹਾਂ ਉਹਨਾਂ ਦਾ ਕੀ ਨਾਂ ਸੀ? ਇੱਕ ਦੇ ਨਾਂ ਸੀ ਭਗਵਾਨ ਦਾਸ, ਹੂੰ ਉਹ ਸਿਰੋਂ ਮੇਰੇ ਆਂਗੇ ਹੁੰਦਾ ਸੀ। ਅੱਛਾ ਇੱਕ ਦੇ ਨਾਂ ਬਰਿਆਮੀ, ਸਹੀ ਸਹੀ। ਇੱਕ ਦੇ ਨਾਂ ਹਾਕਮ ਸ਼ਾਹ, ਹੂੰ ਇੱਕ ਦੇ ਨਾਂ ਹਰਨਾਮ, ਅੱਛਾ। ਇੱਕ ਦੇ ਨਾਂ ਭਗਵਾਨ। ਇਹ ਤੁਹਾਡੇ ਉੱਥੋਂ ਦੇ ਸੀ? ਆ ਬੱਲੋ ਕੇ ਇੱਥੇ ਦੇ। ਇੱਥੇ ਰਹਿੰਦੇ ਸਨ। ਸਹੀ ਹੋ ਗਿਆ। ਹਾਂ ਤੇ ਮੇਲੇ ਛੇਲੇ 'ਚ ਕੀ ਕੁਛ ਹੁੰਦਾ ਸੀ ਉਦੋਂ? ਮੇਲੇ ਤੇ ਕੋ ਖਾਣ ਪੀਣ ਵਾਲੀਆਂ ਛੇ ਹੁੰਦੀਆਂ ਸਨ, ਹੂੰ ਤੇ ਰਾਤ ਫਿਰ ਗਾਉਣ ਨਕਲੀਏ ਜਿਹੜੇ ਸਨ ਉਹ ਰਾਸਾਂ ਪਾਉਂਦੇ ਸਨ। ਕਦੀ ਸਿੱਖ ਆਇਆ ਸੀ ਗੁੱਠੇ ਪਵਾ ਲੈਣੀ, ਅੱਛਾ। ਕਿ ਦੂਜਿਆਂ ਪੈਣਾ ਉਹਨੇ ਦੂਜੀ ਗੁੱਠੇ ਪਵਾ ਲੈਣੀ। ਹੂੰ ਇੱਕ ਰਾਤ ਮੇਲੇ ਤੇ ਲੱਗਣੀ, ਅੱਛਾ। ਦੋ ਤਰ੍ਹਾਂ ਰਾਤੀ ਇੱਥੇ ਮੁੜ ਰੌਣਕ ਮੇਲਾ। ਬੀਬੀਆਂ ਦਾ ਲਹਿਦਾ ਦਿਨ ਹੁੰਦਾ ਸੀ ਮੇਲੇ ਦਾ ਕਿ ਇੱਕੋ ਹੀ ਪਿੰਡ? ਬੀਬੀਆਂ ਦਾ ਸਿਰਫ ਇਸ ਵੇਲੇ ਤੋਂ ਲੈ ਕੇ ਨਾ ਸ਼ਾਮ ਤੱਕ ਹਾਂਜੀ ਬੀਬੀਆਂ ਦਾ ਹੁੰਦਾ, ਦੂਜਾ ਸਾਰਾ ਬੰਦਿਆਂ ਦਾ ਹੁੰਦਾ। ਬੰਦਿਆਂ ਦਾ ਹੁੰਦਾ ਸੀ। ਉਹ ਇਸ ਵੇਲੇ ਮੁੜ ਬੀਬੀਆਂ ਜਾਂਦੀਆਂ ਹਨ ਨਾ, ਉਹ ਲੈ ਕੇ ਕੋਈ ਦਾਣਾ ਦਾ ਫੱਕਾ ਥਾਲਾਂ 'ਚ ਹਾਂ ਉੱਥੇ ਦਰਬਾਰੇ, ਅੱਛਾ ਤੇ ਬੰਦੇ ਟੁਰ ਜਾਂਦੇ ਹਨ। ਬੰਨੇ ਕੌਡੀ ਛੌਡੀ ਪੈਂਦੀ ਸੀ ਤੇ ਉੱਥੇ ਬੰਦਿਆਂ ਮੁੜ ਕੱਢ ਦੇਣੇ ਵਿੱਚੋਂ। ਭਲਵਾਨ ਹੋਇਆ ਤੁਹਾਡੇ ਪਿੰਡ ਦਾ ਕੋਈ ਮਸ਼ਹੂਰ? ਪਹਿਲਵਾਨ ਇੱਥੋਂ ਦਾ ਤਾਂ ਕੋਈ ਨਹੀਂ, ਨਾ ਕੋਈ ਬੱਲੋ ਕਿਆਂ ਦਾ ਹੋਇਆ। ਅੱਛਾ ਚੇਲੇ ਕਿਆਂ ਦਾ ਪਹਿਲਵਾਨ ਸੀ, ਕਸ਼ਮੀਰੀ ਮਮਸੈਨ ਉਹਦੇ ਨਾਂ। ਅੱਛਾ ਇੱਕ ਅੰਮੋ ਕਿਆਂ ਦਾ ਸੀ, ਉਹਦੇ ਨਾਂ ਚੂੜ ਸੀ, ਉਹ ਨਾਈ ਸੀ ਬਰਾਦਰੀ ਦਾ।
ਅੱਛਾ ਨਾਈ ਬਰਾਦਰੀ ਦਾ ਸਹੀ ਬੜੇ ਨਾਮੀ ਗ੍ਰਾਮੀ ਪਹਿਲਵਾਨ ਹੋਏ ਨੇ। ਸਹੀ ਹੋ ਗਿਆ ਹਾਂ। ਸਹੀ ਹੋ ਗਿਆ। ਤੇ ਨਕਲੀਏ ਹੁੰਦੇ ਸੀ? ਹਾਂ ਨਕਲੀਏ ਉਹ ਰਾਤ ਮੁੜ ਜਨਾਨੀ ਬੰਦੇ ਦਾ ਸਾਂਗ ਬਣਨਾ ਉਹਨਾਂ ਅੱਛਾ ਹਾਂ ਜਾਂ ਕਿਸੇ ਬਾਦਸ਼ਾਹ ਦੀ ਕੋਈ ਕਹਾਣੀ ਮਤਲਬ ਸੁਣਾਉਣੀ ਉਹਨਾਂ ਨੇ। ਡਰਾਮਾ ਡਰੂਮਾ ਬਣਾਉਣਾ। ਸਹੀ ਹੋ ਹਾਂ। ਗਿਆ। ਕਿਵੇਂ ਦਾ ਮਾਹੌਲ ਲੱਗਦਾ ਸੀ ਉਸ ਵੇਲੇ ਤੇ ਹੁਣ ਦੇ ਉਸ ਵੇਲੇ ਦੇ ਉਸ ਮੁਤਾਬਕ ਉਹ ਲੋਕ ਉਹਨੂੰ ਪਸੰਦ ਕਰਦੇ ਸਨ। ਹੂੰ। ਹੁਣ ਵਾਲਾ ਹਿਸਾਬ ਤੇ ਹੀ ਸੀ ਨਾ। ਹੁਣ ਤੇ ਮੇਲੇ 'ਚ ਹੁੰਦਾ ਹੀ ਕੁਝ ਹਾਂ। ਨਹੀਂ। ਹੁਣ ਲੜਾਈਆਂ ਝਗੜੇ ਦੇ ਮੇਲੇ ਖਤਮ ਸ਼ਤਮ ਦਵਾਉਂਦੇ ਨੇ ਬੰਦੇ। ਸਹੀ। ਹਾਂ ਅੱਛਾ ਬਜ਼ੁਰਗੋ, ਹੋਰ ਇੱਥੇ ਸਕੂਲ ਹੈ ਸੀ ਪਿੰਡ ਦੇ ਵਿੱਚ? ਨਹੀਂ ਜੀ ਸਕੂਲ ਇੱਕ ਸਮਸੇ ਸੀ ਹੂੰ। ਤੇ ਇੱਕ ਉਹ ਮੰਗੋ ਕੀ ਸੀ। ਅੱਛਾ ਇਹ ਹੁਣ ਮੈਨੂੰ ਪੂਰਾ ਪੱਕ ਨੇ ਵੀ 5ਵੀਂ ਤੱਕ ਹੀ ਸਨ ਇਹ ਦੋਵੇਂ, ਹੋਰ ਕੋਈ ਇੱਥੇ ਨੇੜੇ ਸਕੂਲ ਨਹੀਂ ਸੀ। ਸਹੀ ਹੋ ਗਿਆ। ਹਾਂ ਤੇ ਇਸ ਪਿੰਡ ਦੇ ਵਿੱਚ ਸਾਰੇ ਸਿੱਖ ਹੀ ਸਨ ਕਿ ਮੁਸਲਮਾਨਾਂ ਦੇ ਵੀ ਘਰ ਹੈ ਸੀ? ਮੁਸਲਮਾਨਾਂ ਦੇ 5-6 ਘਰ ਸਨ ਕੰਮੀ ਬਰਾਦਰੀ ਦੇ। ਸਹੀ ਹੋ ਗਿਆ। ਹਾਂ ਜ਼ਿਮੀਂਦਾਰ ਮਾਲਕ ਕੋ ਨਹੀਂ ਸੀ। ਉਹ ਸਾਰੇ ਸਿੱਖ ਹੀ ਸਨ। ਹਾਂ ਸਿੱਖੀ ਦਾ ਸਹੀ ਹੋ ਗਿਆ। ਇੱਥੇ ਗੁਰਦੁਆਰਾ ਵੀ ਹੈ ਸੀ? ਹੈ ਸੀ ਕੱਚਾ ਸੀ ਕਿ ਪੱਕਾ ਸੀ? ਪੱਕਾ ਸੀ। ਕਿਹੜੀ ਸਾਈਡ ਤੇ ਸੀ? ਆਹ ਵਿਚਲੇ ਸਨ ਨੇ। ਹੁਣ ਹੈ ਕਿ ਖਤਮ ਹੋ ਗਿਆ? ਨਹੀਂ ਹੁਣ ਉਹ ਖਤਮ ਹੋ ਗਿਆ। ਹੁਣ ਉੱਥੇ ਅਬਦਲ ਅਜੀਜ਼ ਲੰਬਰਦਾਰ ਵਿੱਚ ਖੂਹੀ ਵੀ ਲੱਗੀ ਹੁੰਦੀ ਸੀ ਅੱਛਾ। ਗੁਰਦੁਆਰੇ ਦੇ। ਹੁਣ ਉੱਥੇ ਉਹ ਲੰਬਰ ਜਿਹੜਾ ਨਾ ਅੱਜ ਕੱਲ੍ਹ ਹੂੰ। ਉਹਦਾ ਮਕਾਨ ਨੇ। ਸਹੀ ਸਹੀ ਸਹੀ। ਹਾਂ। ਤੇ ਮਸਜਿਦ ਵੀ ਹੈ ਸੀ ਪਿੰਡ ਦੇ ਵਿੱਚ? ਮਸਜਿਦ ਕੱਚੀ ਜੀ ਸੀ, ਦੋ ਕੁਛ ਚਿਰਾਂ ਤੇ ਛੋਟੀ ਜੀ, ਸਹੀ। ਥੋੜੇ ਜੀ ਸਨ। ਹੂੰ। ਤੇ ਇਹਨਾਂ ਦੀ ਸਿੱਖਾਂ ਦੀ ਆਪਸ 'ਚ ਦੁਸ਼ਮਣੀ ਤੇ ਨਹੀਂ ਸੀ ਹੈ? ਨਹੀਂ ਹੈ ਸੀ। ਕਿਹੜੇ ਕਿਹੜੇ ਸਿੱਖਾਂ ਦੀ? ਇੱਕ ਗੁਲਾਬ ਸਿੰਘ ਦੇ ਕੇ ਸਨ, ਹਾਂਜੀ। ਉਹਨਾਂ ਨੂੰ ਕੁੱਤੇ ਆਂਦੇ ਸਨ। ਉਹਦੇ ਗੁਲਾਬ ਸਿੰਘ ਦੇ 5 6 8 9 ਪੁੱਤਰ ਸਨ। ਉਹਨਾਂ ਨੂੰ ਕੀ ਕਹਿੰਦੇ ਸਨ? ਕੁੱਤੇ ਕੁੱਤੇ? ਕੁੱਤੇ ਉਹ ਕਿਉਂ? ਕੰਮ ਜੋ ਕੁੱਤਿਆਂ ਵਾਲੇ ਕਰਦੇ ਸਨ। ਅੱਛਾ। ਇਹਦੇ ਨਾਲ ਬਾਬੇ ਮਹਿੰਦਰ ਸ਼ਾਹ ਨਾਲ ਉਹਨਾਂ ਦੀ ਲੱਗਦੀ ਸੀ। ਮਹਿੰਦਰ ਸ਼ਾਹ ਦਾ ਘਰ ਕਿਹੜੀ ਸਾਈਡ ਤੇ ਸੀ? ਆ ਸਾਡੀ ਕੰਨ ਮਗਰ ਥੋੜੇ ਘਰ ਅੱਗੇ ਲੰਘੀਏ ਨਾ ਹਾਂ। ਤੇ ਆ ਸਾਹਮਣੇ ਹੀ ਅੱਛਾ ਹੁਣ ਫਿਰ ਉੱਥੇ ਪੱਕਾ ਹੀ ਮਕਾਨ ਨੇ। ਅੱਛਾ। ਉਹਦੇ ਵੀ ਪੱਕੇ ਮਕਾਨ ਸਨ? ਉਹਦੇ ਵੀ ਪੱਕੇ ਹੀ ਸਨ। ਸਹੀ ਹੋ ਗਿਆ। ਅੱਛਾ। ਉਹਨਾਂ ਨਾਲ ਲੱਗਦੀ ਸੀ? ਉਹਨਾਂ ਨੂੰ ਤੇ ਲੜਾਈ ਲੜੂਈ ਤੇ ਨਹੀਂ ਆਪਸ 'ਚ ਹੋਈ? ਹੋਈ ਸੀ ਲੜਾਈ। ਹੂੰ। ਕੋਈ ਪਤਾ ਯਾਦਗਾਰ ਲੜਾਈ ਕਿੱਥੇ ਉਹ ਹੋਈ ਆ ਡੇਰਾ ਹੈ ਬਾਬੇ ਮਹਿੰਦਰ ਸ਼ਾਹ ਦਾ। ਅੱਛਾ। ਆ ਵਿੱਚ ਛੱਪੜ, ਹੂੰ। ਇੱਥੇ ਦੇ ਖੂਹ, ਅੱਛਾ। ਇੱਥੇ ਉਹ ਆ ਗਏ ਨੇ ਹੂੰ। ਕੁੱਤੇ ਜਿਹੜੇ ਸਨ। ਅੱਛਾ। ਉਹ ਲੱਗ ਪਏ ਇੱਕ ਦੂਜੇ ਨੂੰ ਬਕਵਾਸ ਬਕੂਸ ਕਰਨ। ਹੂੰ ਹੂੰ। ਇਹ ਬਾਬਾ ਮੰਦਰ ਉਧਰ ਗਿਆ ਸੀ। ਅੱਛਾ। ਇੱਧਰ ਹੋ ਕੇ ਦੱਸੋ ਤੁਸੀਂ। ਸਿੱਧਾ ਹੋ ਕੇ ਗੱਲ ਕਰੋ, ਸਿੱਧੇ ਹੋ ਕੇ ਨਾ। ਉਹ ਉਧਰ ਗਿਆ ਸੀ। ਅੱਛਾ। ਉਹ ਪੈ ਗਿਆ ਉਹਦੇ ਗਾਲ ਬਾਬਾ ਜੀ ਦੇ? ਬਾਬੇ ਦੇ। ਹੂੰ। ਉਹ ਮੁੜੋ ਸਿਰ ਤੋਂ ਪੱਗ ਸ਼ੱਗ ਲਾ ਕੇ ਨਾ ਚਾਰੇ ਨਾਲ ਅੱਛਾ। ਤੇ ਉਹ ਮੁੜੋ ਬਰਛੀ ਜਿਹੜੀ ਸੀ ਉਹ ਫੜ ਲਈ ਹੱਥੇ 'ਚ ਅੱਛਾ। ਤੇ ਪੁੱਠੀ ਪੈਰ ਪਿਛਾਂ ਨੂੰ ਹਟਦਾ ਆਇਆ। ਅੱਛਾ। ਆ ਲੈਲਤ ਨਹੀਂ ਕਹੀ। ਨਹੀਂ ਨਹੀਂ ਤੁਸੀਂ ਗਲੋ ਗੱਲ। ਉਹ ਹਟਦਾ ਉੱਠਦਾ ਆਇਆ। ਉਹਦਾ ਪੁੱਤਰ ਆਪਣੇ ਡੇਰੇ 'ਚ ਬੈਠਾ ਹੋਇਆ ਸੀ, ਅੱਛਾ। ਭਗਵਾਨ ਦਾਸ ਹੂੰ। ਭਾਨਾ ਸੀ ਉਹਦੇ ਨਾਂ। ਉਹ ਬਾਬਾ ਜੀ ਦਾ ਹਾਂ ਪੁੱਤਰ? ਉਹ ਵੇਖਿਆ ਮੇਰੇ ਪਿਓ ਨੂੰ ਤਾਂ ਮਾਰਸ਼ਣ ਲੱਗੇ ਨੇ। ਅੱਛਾ। ਉਹ ਇਕੱਲੇ ਹੀ ਬੇਟਾ ਸੀ ਉਹਨਾਂ ਦਾ ਆਹ ਕਿ ਹੋਰ ਵੀ ਪੁੱਤਰ? ਨਹੀਂ ਹੈ? ਤਰੇ ਪੁੱਤਰ ਸਨ। ਤਰੇ ਪੁੱਤਰ ਸਨ। ਵੱਡੇ ਦੇ ਨਾਂ ਕਰਤਾਰ ਸੀ, ਛੋਟੇ ਦੇ ਨਾਂ ਭਗਵਾਨ ਤੇ ਛੋਟੇ ਦੇ ਨਾਂ ਜਾਰਾ। ਅੱਛਾ। ਉਹ ਜਾਰਾ ਸ਼ਿਵਪੁਰੇ ਰਹਿੰਦਾ ਸੀ ਅੱਛਾ, ਆੜਤ ਉਹਦੀ ਦੀ ਦੁਕਾਨ ਸੀ ਆੜਤ ਦੀ। ਹਾਂ। ਇਹ ਜਿਹੜਾ ਸੀ ਇਹ ਫਿਰ ਬੰਦੂਕ ਸੀ ਇਹਦੇ ਕੋਲ, ਇਸ ਮੁੜ ਮਾਰਿਆ ਫੈਰ। ਉਹਨਾਂ ਦਾ ਕੁੱਤਿਆਂ ਦਾ ਨਿਸ਼ਾਬਰੀ ਨਾਂ ਸੀ, ਉਹਨੂੰ ਲੱਗ ਗਿਆ, ਮਰ ਗਿਆ। ਨਿਸ਼ਾਬਰੀ ਦੇ? ਹਾਂ ਨਿਸ਼ਾਬਰ ਸੀ ਉਹਦਾ ਨਾਂ। ਅੱਛਾ। ਹਾਂ ਉੱਥੇ ਹੀ ਮਰ ਗਿਆ? ਮਰ ਗਿਆ ਫੈਰ ਲੱਗਾ ਸੀ। ਫੇਰ ਅੱਗੋਂ ਇਹਨਾਂ ਦੀ ਦੁਸ਼ਮਣੀ ਵਧੀ? ਫਿਰ ਇਹ ਸਜਾਵਾਰ ਹੋ ਗਿਆ ਭਾਨਾ। ਭਾਨਾ? ਬਾਬਾ ਬਰੀ ਹੋ ਗਿਆ ਤੇ ਭਾਨਾ ਜਿਹੜਾ ਇਹਨੂੰ ਸਜਾ ਹੋ ਗਈ। ਕਿੰਨੇ ਸਾਲਾਂ ਦੀ? ਇਹ ਕੋਈ ਕਾਲੀ ਪਾਣੀ ਵੀ ਰਹੇ ਨੇ ਉਦੋਂ ਕਾਲੀ ਪਾਣੀਆਂ ਦੇ ਸਨ, ਜਿਹਦੀ ਚੋਖੀ ਸਜਾ ਹੋਣੀ ਉਹਨੂੰ ਕਾਲੀ ਪਾਣੀਆਂ ਦੇ ਸਨ। ਜੇਲ੍ਹ? ਹਾਂ ਮਤਲਬ ਇੱਕੋ ਹੀ ਜੋ ਹੈ ਹਿੰਦੁਸਤਾਨ ਉਦੋਂ ਪਾਕਿਸਤਾਨ ਇਕੱਠਾ ਹੀ ਹੁੰਦਾ ਸੀ? ਇਕੱਠਾ ਹੀ ਸੀ। ਅੱਛਾ। ਹਾਂ ਅੰਗਰੇਜ਼ ਦਾ ਦੌਰ ਸੀ? ਅੰਗਰੇਜ਼ ਦਾ ਦੌਰ ਸੀ। ਇਹ ਫਿਰ ਬਰੀ ਹੋ ਗਿਆ ਸੀ। ਬਾਬਾ ਜੀ? ਨਹੀਂ ਭਾਨਾ ਵੀ ਬਰੀ ਹੋ ਗਿਆ। ਬਰੀ ਹੋ ਗਿਆ, ਸੁਲ੍ਹਾ ਹੋ ਗਈ ਸੀ? ਹਾਂ ਇਹ ਨਹੀਂ ਪਾਕੋਂ ਸੁਲ੍ਹਾ ਹੋਈ ਸੀ ਜਾਂ ਭੁਗਤ ਕੇ ਆਇਆ ਸੀ ਸਜ਼ਾ ਪੂਰੀ। ਅੱਛਾ। ਸਜ਼ਾ ਜਿਹੜੀ ਹੋਈ ਸੀ ਨਾ ਹੂੰ। ਉਹ ਭੋਗ ਕੇ ਆਇਆ ਸੀ। ਸਹੀ ਹੋ ਗਿਆ। ਹਾਂ ਤੇ ਉਹ ਆ ਗਿਆ ਮੁੰਡਾ ਸਾ ਵੇਖਿਆ ਉਹਨੂੰ, ਬੜਾ ਜਵਾਨ ਸੀ। ਤੇ ਵਿਆਹ ਸ਼ਾਦੀਆਂ ਵੇਖੀਆਂ ਸਿੱਖਾਂ ਦੀਆਂ? ਆਹੋ ਵੇਖੀਆਂ ਦੋਤਰਾ। ਮੈਂ ਇੱਥੇ ਤੇ ਨਹੀਂ ਇੱਥੋਂ ਦੀਆਂ ਨਹੀਂ ਵੇਖੀਆਂ। ਉੱਥੇ ਪਿੰਡ ਸਾਡੇ ਜਿਹੜੇ ਸਨ ਨਾ ਖੱਤਰੀ? ਹਾਂ ਉਹਨਾਂ ਵੀ ਜੂੜੇ ਰੱਖੇ ਸਨ। ਅੱਛਾ। ਕੀ ਕਰਦੇ ਸੀ ਉਹ ਵਿਆਹਾਂ 'ਚ? ਅੰਨ ਪਾਣੀ ਦੇ ਇਸ ਤਰ੍ਹਾਂ ਹੀ ਪੱਕਦਾ ਸੀ, ਮੈਂ ਸੀ ਪਕਾਉਂਦੇ ਆ। ਅੱਛਾ। ਉਦੋਂ ਦੇ ਲਟੀਨ ਸੀ, ਮਤਲਬ ਹਲਵਾ ਬਣਾ ਲੈਣਾ ਹਾਂ। ਤੇ ਗੋਸ਼ਤ ਬਣਾ ਲੈਣਾ
ਹਾਂ। ਚੌਲ ਵੀ ਉਦੋਂ ਘੱਟ ਹੀ ਹੁੰਦੇ ਸਨ। ਸਹੀ। ਸੁਣੀ ਇਹ ਗੱਲ। ਹੂੰ। ਆਇਆਂ ਨੂੰ ਜੇ ਬਰਾਤ ਨੂੰ ਲੱਸੀ ਮੱਖਣ ਅੱਛਾ ਇਹ ਪਿਆਣਾ, ਦਿਨੇ ਆਉਂਦਿਆਂ ਦੁੱਧ ਪਿਆਣਾ, ਅੱਛਾ। ਮੰਜੀਆਂ ਇਸ ਤਰ੍ਹਾਂ ਵਿਛੀਆਂ ਹੋਣੀਆਂ, ਜਾਈਆਂ ਰਾਤਾਂ ਰਹਿੰਦੀਆਂ ਸਨ। ਕਿੰਨੀਆਂ ਰਾਤ ਰਹਿੰਦੇ ਸੀ? ਇੱਕੋ ਹੀ ਰਾਤ ਰੱਖਦੇ ਸਨ। ਸਹੀ। ਐਸੇ ਨੂੰ ਜੰਝ ਰੁਕ ਪੈਂਦੀ ਹੁੰਦੀ ਸੀ ਹੂੰ। ਤੇ ਅੱਗੋਂ ਫਿਰ 12 ਵਜੇ ਦੀ ਰੋਟੀ ਖਵਾ ਕੇ ਤੇ ਫਿਰ ਜੰਝ ਨੂੰ ਵਿਦਿਆ ਕਰ ਦੇਣਾ। ਅੱਛਾ। ਹਾਂ, ਘੋੜੀਆਂ ਤੇ ਜਾਈਆਂ ਹੁੰਦੀਆਂ ਸਨ। ਮਾਛੀ ਫਿਰ ਡੋਲਾ ਚੁੱਕ ਕੇ ਲਿਜਾਂਦੇ ਹਨ। ਬੱਚੀ ਜਿਹੜੀ ਵਿਆਹੀ ਦੀ ਸੀ ਨਾ, ਹਾਂ। ਉਹਦਾ ਫਿਰ ਮਾਛੀ ਚਾਰ ਉਹਨਾਂ ਡੋਲਾ ਬਣਾਇਆ ਹੁੰਦਾ ਸੀ, ਉਹਦੇ ਵੀ ਬਾ ਕੇ ਤੇ ਉਹ ਘੱਲਣਾ ਤੋੜ ਤੋੜ ਤੱਕ ਜਿੱਥੋਂ ਦੀ ਉਹ ਜੰਝ ਹੁੰਦੀ ਸੀ ਉੱਥੋਂ ਤੱਕ ਉਹਨਾਂ ਨੇ ਮੋਢੇ ਤੇ ਚੁੱਕ ਕੇ ਲਿਜਾਣਾ। ਮੋਢਿਆਂ 'ਤੇ ਚੁੱਕ ਕੇ ਫਿਰ ਆਉਂਦਿਆਂ ਵੀ ਚੁੱਕ ਕੇ ਲਿਆਉਣਾ। ਅੱਛਾ, ਜੋ ਮਕਲਾਵੇ 'ਚ ਆਉਣਾ। ਜਦੋਂ ਪਿਛਾਂ ਵਾਪਸ ਕੁੜੀ ਨੇ ਆਉਣਾ ਨਾ ਰਾਤ ਰਹਿ ਕੇ, ਹਾਂਜੀ। ਫਿਰ ਉਹਨੂੰ ਚੁੱਕ ਕੇ ਪਿਛਾਂ ਲਿਆਉਣਾ। ਅੱਗੋਂ ਫਿਰ ਮਕਲਾਵੇ ਦੀ ਏਰੀ ਮੁੜ ਘੋੜਿਆਂ ਕਾੜਿਆਂ ਤੇ ਲੈ ਲਈਆਂ। ਸਹੀ ਸਹੀ ਸਹੀ। ਫਿਰ ਡੰਗਰ ਸ਼ੰਗਰ ਵਾਵਾ ਰੱਖੇ ਸੀ ਇਹਨਾਂ ਲੋਕਾਂ ਨੇ। ਆਹ ਮਾਲ ਰੱਖੇ ਸਨ ਡੰਗਰ। ਬਲਦ 4 ਹੋਣੇ, ਕਿਸੇ ਦੇ ਕੋਲ 2 ਹੋਣੇ, ਕਿਸੇ ਕੋਲ 4 ਹੋਣੇ। ਅੱਛਾ, ਇਹਨਾਂ ਦੀ ਆਪਸ 'ਚ ਸਿੱਖਾਂ ਦੀ ਮੁਸਲਮਾਨਾਂ ਦੀ ਤਾਂ ਨਹੀਂ ਵੈਰ ਸੀ? ਨਹੀਂ ਕੋਈ ਨਹੀਂ ਸੀ। ਇਹ ਆਰਾਮ ਤਲਬੀ ਨਾਲ ਬਾਤ ਹੈ। ਉਹ ਮੁੜ ਖੁਰਬਾ ਖੜਬੀ ਤੇ ਪਿੰਡਾਂ 'ਚ ਹੁੰਦੀ ਹੀ ਰਹਿੰਦੀ ਹੈ। ਹਾਂ, ਸਹੀ ਹੋ ਗਿਆ। ਤੇ ਜਦੋਂ ਉਜਾੜੇ ਦੀ ਗੱਲ ਹੋਈ, ਜਾਂ ਇਹ ਲੋਕ ਇੱਥੋਂ ਜਦੋਂ ਕਿੱਦਾਂ ਗਏ, ਇਹਦੇ ਬਾਰੇ ਦੱਸੋ ਥੋੜ੍ਹਾ। ਲੋਕ ਪੁੱਤਰਾ ਆੜੀ ਸੇਮ ਹੈ ਨਾ ਸਾਡੀ ਆ, ਹਾਂਜੀ। ਬਾਰਿਸ਼ ਬੜੀ ਹੁੰਦੀ ਸੀ, ਦਿਨ ਸਾਉਣ ਦੇ ਸਨ। ਅੱਛਾ। ਵੇਖਿਆ ਵੀ ਆ ਮੁਲਕਾਂ ਕਈਆਂ ਦੇ ਕੋਈ ਗੱਡੇ ਜੁੱਤੇ ਹੁੰਦੇ ਸਨ, ਹੂੰ। ਕਈਆਂ ਛੋਦਿਆਂ ਬੋਚਕੜੀਆਂ ਸਿਰਾਂ ਤੇ ਧਰੀਆਂ ਹੋਣੀਆਂ ਤੇ ਉਹ ਟੁਰਦਿਆਂ ਹੀ ਹੋਣਾ। ਅੱਛਾ, ਇੱਥੋਂ ਲੰਘਦੇ ਸਨ, ਆਹੋ, ਗੁਜਰਾਂ ਵਾਲੀ ਸਾਈਡ ਤੋਂ ਆਉਂਦੇ ਸੀ। ਆ ਇਧਰੋਂ ਆਉਂਦੇ ਸਨ ਅੰਜ ਨੂੰ, ਸ਼ਿਵਪੁਰੇ ਜਾਂਦੇ ਨੂੰ। ਸਨ ਇੱਥੇ ਚੂੜਕਾਂ ਨੇ। ਅੱਛਾ, ਸ਼ਟੂਰ ਇੱਥੇ ਉਹਨਾਂ ਦਾ ਮਰਕਜ਼ ਸੀ, ਅੱਛਾ। ਇੱਥੇ ਇਕੱਠ ਹੁੰਦਾ ਸੀ, ਉਹਨਾਂ ਦਾ ਕੈਂਪ ਲੱਗੇ ਸਨ। ਤੁਸੀਂ ਤੇ ਫਿਰ ਰੋਜ਼ ਵੇਖਦੇ ਹੋਣੇ ਇੱਧਰ ਰੋਜ਼ ਵੇਖੀਦੇ ਸਨ। ਫਿਰ ਇੱਥੋਂ ਇਹ ਸੇਮ ਦੇ ਵਿੱਚ ਲਾਸ਼ਾਂ ਜਾਂਦੀਆਂ ਵੇਖਣੀਆਂ। ਲਾਸ਼ਾਂ ਵੇਖਦੇ ਰਹੇ ਹੋ? ਆਹ ਲਾਸ਼ਾਂ ਵੀ ਵੇਖਣੀਆਂ। ਇਹ ਸੇਮ ਚੱਲਦੀ ਸੀ? ਬੜੀ ਉੱਤੋਂ ਦੀ ਦੁਆਲੇ ਵੀ ਪਾਣੀ ਹੁੰਦਾ ਸੀ, ਹੜ੍ਹ ਆਇਆ ਸੀ, ਅੱਛਾ। ਬਾਰਿਸ਼ ਬੜੀ ਪੈਂਦੀ ਸੀ। ਅੱਛਾ, ਉਹ ਲੋਕ ਤੇ ਲੰਘਦੇ ਸੀ। ਹਾਂ, ਇਹ ਲੋਕ ਕਿਦੋਂ ਗਏ ਜਦੋਂ ਤੁਹਾਡੇ ਪਿੰਡ ਦੇ ਆਸਤੇ? ਆ ਜਿਹੜੇ ਨੇ ਹਾਂਜੀ। ਉਸੇ ਦੌਰਾਨ ਹੀ ਇਹ ਵੀ ਛੁਦੇ ਗਏ ਨੇ। ਇਹ ਵੀ ਉਦੋਂ ਹੀ ਗਏ ਨੇ? ਉਹ ਵੀ ਆਪਣੇ ਘਰ-ਬਾਰ ਸਮਾਨ ਉਸੇ ਤਰ੍ਹਾਂ ਹਰਸ਼ਾ ਛੱਡ ਕੇ ਯਾਰ ਮਾਲ ਡੰਗਰ ਜੋ ਕੋਈ ਨਗਦੀ ਮਾਲ ਜੋ ਹੀ ਸੀ ਉਹ ਲੈ ਕੇ ਕਣਕਾਂ ਦੇ ਕੋਠੇ ਭਰੇ, ਬਿਸਤਰੇ ਮੰਜੀਆਂ ਹਰਸ਼ਾ ਉਤਰੇ ਬੂਹੇ ਲੱਥੇ ਛੱਡ ਕੇ ਪੱਕੀਆਂ ਪਕਾਈਆਂ ਰੋਟੀਆਂ ਵੀ ਹਾਂ ਤੇ ਅੱਛਾ। ਛੱਡ ਕੇ ਨਿਕਲੇ ਇਕੱਠਾ ਹੀ ਹੈ ਪੂਰਾ ਪਿੰਡ? ਆਹੋ, ਇਹ ਤੇ ਮੁੜ ਇਕੱਠੇ ਨਿਕਲੇ ਸਨ। ਤੇ ਇਹਨਾਂ ਦਾ ਜਿਹੜਾ ਸਮਾਨ ਸੀ ਉਹ ਫਿਰ ਮੁਸਲਮਾਨ ਆੜੇ 2 ਪਿੰਡ ਸਾਣੇ ਪਏ। ਇਹ ਬੱਲੋ ਕੀ ਤੇ ਕਾਸਮਪੁਰ? ਹਾਂ, ਮੁਸਲਮਾਨ ਹੋਰ ਵੀ ਹੂੰ। ਲੁੱਟ ਲੈਂਦੇ ਸਨ ਲੋਕ। ਬਜ਼ੁਰਗੋ ਤੁਸੀਂ ਆਏ ਸੀ ਕਿ ਨਹੀਂ? ਸਹੀ ਦੱਸਣਾ। ਆਇਆ ਸਾਂ ਮੈਂ, ਇਹ ਮੁੰਡੇ ਜਿੱਡਾ ਆਇਆ ਸੀ। ਅੱਛਾ। ਆਹ 13-14 ਸਾਲ ਦਾ ਬੱਚਾ। ਹਾਂ, ਉਹ ਦਕ ਪਹਾੜ ਪਾਸੇ ਪਿੰਡੋਂ ਨਾ ਹੂੰ। ਮੈਨੂੰ ਲੱਭਾ ਇੱਕ ਹਾਰ ਘੁੰਗਰੂਆਂ ਦਾ ਟੱਗਿਆਂ ਦੇ ਗਲ ਪਾਈ ਦੇ। ਅੱਛਾ, ਢਗਣਿਆਂ ਦਾ ਹਾਰ ਲੱਭਾ? ਹਾਂ, ਬੀਬੀਆਂ ਵਾਲਾ ਹਾਰ ਨਹੀਂ ਲੱਭਾ? ਅੱਛਾ। ਉਹ ਮੈਂ ਫੜਿਆ। ਕੋਈ ਇੱਕ ਖੱਗਿਆਂ ਦੀ ਡੱਲ ਜਿਹੀ ਸੀ ਅੱਛਾ। ਬਣੀ। ਹੂੰ। ਉਹ ਫਿਰ ਉਚਰ ਨੂੰ ਨਾ ਮੇਰਾ ਪਿਓ ਜਿਹੜਾ ਸੀ ਉਹ ਆ ਗਿਆ ਮਗਰੋਂ। ਅੱਛਾ। ਉਹ ਮੈਨੂੰ 2 ਚਪੇੜੀਆਂ ਮਾਰੀਆਂ। ਉਹਦਾ ਆਖਿਆ ਵੀ ਜੇ ਲੁੱਟਮਾਰ ਕਰਨੀ ਹੁੰਦੀ ਤੇ ਮੈਂ ਆਪ ਕਰਦਾ, ਤੇਰੀ ਲੁੱਟਮਾਰ ਤੇ ਅਸੀਂ ਬੈਠੇ ਹਾਂ। ਸਹੀ। ਉਹ ਮੈਨੂੰ 2 ਤੱਫੀਆਂ ਮਾਰੀਆਂ, ਉਹ ਨਾਲ ਲੈ ਗਿਆ। ਹੂੰ। ਅਸੀਂ 2 ਮੁੰਡੇ ਸਾਂ ਬੱਲੋ ਕਿਆਂ ਦੇ। ਅੱਛਾ। ਤੇ ਵੈਸੇ ਤੁਸੀਂ ਵੇਖਿਆ ਬੱਲੋ ਕੇ ਦੇ ਲੋਕ ਆ ਕੇ ਇੱਥੇ ਲੁੱਟ? ਆਹੋ, ਮੁੜ ਲੁੱਟਮਾਰ ਤੁਹਾਨੂੰ ਦੱਸਿਆ ਵੀ ਜਿਹਦੀ ਮਰਜ਼ੀ ਸੀ ਤਾਂ ਕਰਦਾ ਸੀ। ਉਹ ਸਿਹਤ ਨਹੀਂ ਸੀ ਤੇ ਚਲੋ ਤਗੜੇ ਜਿਹੜੇ ਸਨ ਉਹਨਾਂ ਜ਼ਿਆਦਾ ਕਰ ਲਈ, ਮਾੜਿਆਂ ਘੱਟ ਕਰ ਲਈ। ਮਾਲ ਡੰਗਰ ਵੀ ਲੈ ਗਿਆ ਲੋਕ ਜਿਹੜਾ ਸਿੱਖਾਂ ਦਾ ਸੀ। ਉਹ ਫਿਰ ਜਦੋਂ ਇਹ ਮਾਜਰ ਹੋ ਕੇ ਉੱਧਰੋਂ ਆਏ ਨਾ ਸਾਡੇ ਮੁਸਲਮਾਨ, ਉਹ ਫਿਰ ਕੋਈ ਆਟਾ ਦਾਣਾ ਇੱਥੇ, ਕੋਈ ਕਣਕਾਂ ਛਣਕਾਂ ਇਕੱਠੀਆਂ ਕੀਤੀਆਂ, ਕੋਈ ਮੰਜੀਆਂ ਬਿਸਤਰੇ। ਜਦੋਂ ਰੱਜ ਨੂੰ ਆਪਣਾ ਹੋ ਹਾਂ, ਗਿਆ ਉਹ ਫਿਰ ਜਿਹੜੇ ਆਏ ਉਹ ਇੱਥੇ ਜਿਹੜੇ ਬੈਠੇ ਉਹਨਾਂ ਕਿਸੇ ਨੂੰ 2 ਮੰਜੀਆਂ ਦਿੱਤੀਆਂ, ਕੋਈ ਕਣਕ ਦਾ ਮਣ ਦਿੱਤਾ, ਕੋਈ 2 ਡੰਗਰ ਦਿੱਤੇ, ਹਾਂ ਕਿਸੇ ਨੂੰ ਜੋਗ ਦਿੱਤੀ, ਕਿਸੇ ਨੂੰ ਲਿਆਰੀ ਦਿੱਤੀ। ਉਹ ਇਸ ਤਰ੍ਹਾਂ ਮੁੜ ਕੁਝ ਖਾ ਗਿਆ, ਕੋਈ ਦੇ ਛੜਿਆ, ਇਹ ਜਿੰਦਾ ਕੰਮ। ਹਾਂ, ਉਸ ਤੋਂ ਬਾਅਦ ਕੋਈ ਵਾਪਸ ਆਇਆ ਪਿੰਡ ਦੇ ਵਿੱਚ? ਇੱਥੇ ਨਹੀਂ, ਇੱਥੇ ਕੋ ਨਹੀਂ ਆਇਆ। ਉੱਥੇ ਆਇਆ ਸੀ ਖੱਤਰੀ, ਭਾਨਾ ਨਾਂ ਸੀ ਉਹਦੇ। ਅੱਛਾ, ਕਿਦੋਂ ਆਇਆ ਸੀ? ਉਹਦੇ ਬਾਬਾ ਚਿਰ ਦੀ ਗੱਲ ਹੈ। ਅੱਛਾ। ਹਾਂ, ਮਤਲਬ ਚੋਖੇ ਚਿਰ ਦੀ ਗੱਲ ਹੈ।
ਉਹ ਹੈ ਉਹਨੇ ਇੱਕ ਮੁੰਡਾ ਇੱਥੇ ਮੁਸਲਮਾਨ ਹੋ ਗਿਆ ਸੀ, ਉਹਦਾ ਉਹਦਾ ਨਾਂ ਕਰਤਾਰ ਸੀ, ਜਿਹਦਾ ਮੁੰਡਾ ਮੁਸਲਮਾਨ ਇੱਕੋ ਹੀ ਮੁੰਡਾ ਸੀ। ਨਹੀਂ ਇਸ ਪਿੰਡ ਦਾ? ਨਹੀਂ ਉਸ ਪਿੰਡ। ਅੱਛਾ। ਉਹ ਫਿਰ ਉਹਦਾ ਨਾਂ ਸੀ ਮਹਿੰਦਰ, ਉਸ ਮੁੰਡੇ ਦੇ ਨਾਂ। ਅੱਛਾ। ਉਹ ਫਿਰ ਇੱਥੇ ਮੁਸਲਮਾਨ ਹੋ ਗਿਆ। ਉਹ ਫਿਰ ਸਾਡਿਆਂ ਨੂੰ ਬੋਧੇ ਬਣਵਾਇਆ, ਬੋਧਾ ਅੱਛਾ। ਕਲਮਾਂ ਵਿੱਚ ਪੜ੍ਹਿਓ ਸੀ। ਉਹ ਮੁੜ ਜਿਹੜੇ ਅਮਨ ਚੈਨ ਉੱਧਰ ਹੀ ਹੋਇਆ ਨਾ, ਉਹ ਫਿਰ ਉੱਧਰੋਂ ਮਿਲਟਰੀ ਆਈ। ਅੱਛਾ। ਉਹਦੇ ਕੋਈ ਚਾਚੇ ਬਾਬੇ ਸਨ, ਉਹ ਲੈ ਕੇ ਆਏ ਤੇ ਉਹ ਫਿਰ ਹੁਣ ਲੈ ਗਏ ਨਾਲ। ਅੱਛਾ, ਸਮਾਨ ਲੈ ਗਿਆ ਆਪਣਾ ਨਾਲ। ਹਾਂ, ਉਹ ਮੁੰਡੇ ਨੂੰ ਵੀ ਲੈ ਗਏ। ਅੱਛਾ ਬਾਬਾ ਜੀ, ਤੁਸੀਂ ਛੋਟੇ ਛੋਟੇ ਸੀ, ਹਾਂ, ਤੁਹਾਡੇ ਨਾਲ ਬੱਚੇ ਖੇਲਦੇ ਤੇ ਹੋਣੇ ਨੇ, ਸਿੱਖਾਂ ਦੇ ਵੀ ਇੱਥੇ ਅਸੀਂ ਮਾਲ ਮੂਲ ਲੈ ਕੇ ਆਉਂਦੇ ਸਨ, ਚਾਰ ਦੇ ਰਲ ਕੇ। ਸਿੱਖਾਂ ਚਾਰ ਦੇ ਉਹ ਆਪਣੇ ਹਾਣੀਆਂ ਬੱਚਿਆਂ ਦੇ ਨਾਂ ਚੇਤਾ ਨੇ? ਬੱਚਿਆਂ ਦੇ ਨਾਂ ਦੇ ਏਡੇ ਨਹੀਂ ਤੇ ਉਹੀ ਵਡੇਰਿਆਂ ਵਡੂਰਿਆਂ ਦੇ ਤੁਹਾਨੂੰ ਦੱਸੇ ਨੇ ਅੱਗੇ ਨਾਂ। ਨਹੀਂ, ਕੋਈ ਆਪਸ 'ਚ ਇੱਕ ਦੂਜੇ ਨਾਲ ਖੇਲਦੇ ਹੋ? ਨਹੀਂ, ਉਹ ਉੱਥੋਂ ਦੇ ਮੁੰਡੇ ਜਿਹੜੇ ਨੇ ਉਹਨਾਂ ਦਾ ਵੀ ਨਾਂ ਆਉਂਦੇ ਨੇ। ਉਹਨਾਂ ਦਾ ਸਿੱਖਾਂ ਦੇ ਵਿੱਚ, ਹਿੰਦੂਆਂ ਦੇ ਮੁੰਡਿਆਂ ਦਾ? ਆਹੋ। ਉਹਨਾਂ ਦਾ ਕੀ ਨਾਂ ਸੀ? ਇੱਕ ਦੇ ਨਾਂ ਸੀ ਦਲੀਪੂ, ਇੱਕ ਦੇ ਨਾਂ ਸੀ ਦਰਸ਼ੂ, ਅੱਛਾ। ਇੱਕ ਦੇ ਨਾਂ ਸੀ ਚੰਨੂ, ਸਹੀ। ਇੱਕ ਦੇ ਨਾਂ ਸੀ ਬਾਰੀ, ਇੱਕ ਦੇ ਨਾਂ ਸੀ ਮਹਿੰਦਰ। ਅੱਛਾ। ਉਹ ਸਾਡੇ ਜ਼ਿਲ੍ਹੇ ਸਨ, ਜ਼ਿਲ੍ਹੇ ਸੀ। ਸਹੀ ਹੋ ਗਿਆ। ਹਾਂ। ਕੀ ਖੇਡਾਂ ਖੇਡਦੇ ਹੁੰਦੇ ਸੀ? ਖੇਡਣਾ ਇਸੇ ਤਰ੍ਹਾਂ ਹੀ ਬਾਲਾਂ ਕੇ ਖੇਡਾਂ ਸੀ, ਉੱਥੇ ਕਿਹੜੀ ਕੌਡੀ ਖੇਡਦੇ। ਅੱਛਾ। ਆ ਕੋ ਕੌਡੀਆਂ ਛੌਡੀਆਂ ਰਲ ਕੇ ਪਈਆਂ ਖੇਡਣੀਆਂ। ਹਾਂ। ਉਂਝ ਉਹ ਦਿਨ ਯਾਦ ਆਉਂਦੇ, ਉਹ ਲੋਕ ਯਾਦ ਆਉਂਦੇ? ਆਹੋ, ਮੁੜ ਹੁਣ ਉਹ ਵਕਤ ਲੰਘ ਗਿਆ, ਮੁੱਦਤਾਂ ਹੀ ਹੋ ਗਈਆਂ ਨੇ। ਹੁਣ ਮੁੜ ਉਹਦਾ ਕਾਹਦਾ ਯਾਦ ਆਉਣਾ। ਉਹ ਇਸ ਤਰ੍ਹਾਂ ਕਿਰੇ ਬੈਠੇ ਵਡੇਰੇ ਦੋ ਹੋਣ ਤੇ ਉਹ ਮੁੜ ਗੱਲਾਂ, ਜਾਂ ਅੱਗੋਂ ਆ ਨਵੀਂ ਪੈਦਾਵਾਰੀ ਜਿਹੜੀ ਪੁੱਛਦੇ ਨੇ, ਬਾਬਾ ਤੁਸੀਂ ਜਦੋਂ ਮੌਜੂਦ ਸੋ ਜਦੋਂ ਇਨਕਲਾਬ ਆਇਆ ਹੈ, ਅੱਛਾ, ਉਦੋਂ ਦੀ ਕੋਈ ਗੱਲ, ਉਹ ਮੁੜ ਇਸ ਤਰ੍ਹਾਂ ਬਹਿ ਕੇ ਕੋਈ ਕਰੀ ਕਰਾਈ ਦੀ ਹੈ। ਸਹੀ ਹੋ ਗਿਆ। ਹਾਂ। ਅੱਛਾ, ਹੋਰ ਤੁਹਾਡੇ ਪਿੰਡ ਦੇ ਮੈਂ ਸੁਣਿਆ ਜਿਹੜਾ ਇੰਦਰਾ ਗਾਂਧੀ ਨੂੰ ਮਾਰਿਆ ਜਿਹਨੇ, ਉਹਦੇ ਬਾਰੇ ਕੀ ਇਹ ਬਜ਼ੁਰਗ ਵੀ ਦੱਸ ਰਹੇ ਸਨ, ਉਹਨਾਂ ਬਾਰੇ ਦੱਸੋ ਗੱਲਬਾਤ। ਉਹ ਜੀ ਮੇਰੇ ਕੋਲ ਕੋਈ ਪੱਕੀ ਰਿਪੋਰਟ ਨਹੀਂ, ਸੁਣਿਆ ਹੀ, ਮੈਂ ਵੀ ਸੁਣਿਆ ਹੀ ਹੈ ਵੀ ਉਹ ਇਹਨਾਂ ਦਾ ਮੁੰਡਾ ਸੀ। ਕਿਹਨਾਂ ਦਾ? ਕੁੱਤਿਆਂ ਦਾ ਹੀ। ਉਹ ਜਿਹੜੇ ਕੁੱਤੇ ਇੱਥੋਂ ਜਿਹੜੇ ਇੱਥੋਂ ਵਾਲੇ ਕੁੱਤੇ ਸਨ, ਉਹਨਾਂ ਦੇ ਕੁੱਤਾ ਨਾ ਕਹੋ, ਉਹਨਾਂ ਦਾ ਨਾਂ ਲਵੋ। ਉਹਨਾਂ ਦਾ ਨਾਂ ਸੀ, ਵੱਡੇ ਦੇ ਨਾਂ ਸੀ ਬੰਤੂ। ਅੱਛਾ। ਸੁਣੀ ਜੇ ਗੱਲ? ਅੱਛਾ। ਇੱਕ ਦੇ ਨਾਂ ਸੀ ਨਿਸ਼ਾਬਰੀ, ਅੱਛਾ। ਇੱਕ ਦੇ ਨਾਂ ਸੀ ਪੁੰਨੂ। ਅੱਛਾ, ਇਹਨਾਂ ਦਾ ਸੀ ਉਹ ਬੱਚਾ? ਆਹ, ਇਹ ਤਰੇ ਭਰਾ ਸਨ। ਇਹ ਗੁਲਾਬ ਸਿੰਘ ਦੇ ਪੁੱਤਰ ਸਨ। ਸਹੀ। ਉਂਝ ਚੋਖੇ ਸਨ, ਮੈਨੂੰ ਇੰਨਿਆਂ ਕੁ ਦੇ ਨਾਂ ਆਉਂਦਾ। ਅੱਛਾ, ਉਹਨਾਂ ਨੇ ਮਾਰਿਆ ਉਹਨੂੰ? ਉਹਨਾਂ ਇਹ ਮਾਰਿਆ। ਇੱਕ ਸ਼ੇਰ ਵੀ ਮਾਰਿਆ ਨੇ ਜੰਗਲ ਵਿੱਚ, ਤੇ ਮਾਈ ਇੰਦਰਾ ਦਾ ਵੀ ਫਾਇਰ ਉਹਨਾਂ ਹੀ ਮਾਰਿਆ। ਅੱਛਾ। ਆ ਸੁਣੀ ਹੀ ਇਹ ਗੱਲ। ਅੱਛਾ, ਤੁਸੀਂ ਕਿੱਥੇ ਸੁਣਿਆ ਸੀ ਜੀ? ਅਸੀਂ ਜੀ ਇੱਥੇ ਨਾ ਉਦੋਂ ਰੇਡੀਓ ਹੁੰਦੇ ਸੀ, ਸਾਰਿਆਂ ਘਰਾਂ ਦੀ ਬੜਾ ਸ਼ੌਕ ਹੁੰਦਾ ਸੀ, ਹਰ ਬੰਦੇ ਕੋਲ ਰੇਡੀਓ ਹੁੰਦਾ। ਅੱਛਾ। ਤੇ ਉਹਦੇ 'ਚ ਇੰਟਰਵਿਊ ਆਇਆ ਸੀ ਰੇਡੀਓ ਦੇ ਵਿੱਚ? ਰੇਡੀਓ ਦੇ ਵਿੱਚ ਇਹ ਸਾਡੇ ਵਡੇਰੇ ਦੱਸਦੇ ਹੁੰਦੇ ਸੀ ਨਾ ਵੀ ਉਹ ਕੁੱਤੇ ਸਣੇ ਤੇ ਉਹ ਕੁੱਤਿਆਂ ਵਾਲੇ ਕੰਮ ਕਰਨੇ, ਤੇ ਉਂਝ ਸਿੱਖ ਸਨ, ਚੋਰੀ ਜਾਰੀ ਜੋ ਕਰਦੇ ਸਨ। ਚਲੇ ਗਏ ਆ ਨਾ। ਹਾਂਜੀ। ਤੇ ਉਹਦੇ ਵੀ ਚੋਰੀਆਂ ਸ਼ਗੋਰੀਆਂ ਕਰਨੀਆਂ। ਉਹ ਕਿਤੇ ਚੋਰੀ ਕਰਨਗੇ ਤੇ ਰਾਹ ਦੇ ਵਿੱਚ ਕਿਤੇ ਸ਼ੇਰ ਸੀ, ਅੱਲਾ ਜਾਣੇ ਬਿਮਾਰ ਜਾਂ ਉਸ ਸਾਹਮਣੇ ਉਹਨਾਂ ਸ਼ੇਰ ਮਾਰ ਦਿੱਤਾ। ਉਹ ਸ਼ੇਰ ਮਾਰਨ ਦੇ ਨਾਲ ਉਹਨਾਂ ਦੀ ਇੰਡੀਆ ਦੇ ਵਿੱਚ ਬੱਲੇ ਬੱਲੇ ਹੋ ਗਈ, ਉਹਨਾਂ ਨੂੰ ਨਾਮ ਮਿਲਿਆ ਹਕੂਮਤ ਵੱਲੋਂ। ਅੱਛਾ। ਫਿਰ ਉਹਨਾਂ ਨੇ ਨਾ ਉਹ ਬਾਡੀਗਾਰਡ ਰੱਖ ਲਿਆ ਇੰਦਰਾ ਨੇ। ਇਹ ਫਿਰ ਉਦੋਂ ਨਾ ਰੇਡੀਓ ਦੇ ਵਿੱਚ ਇੰਟਰਵਿਊ ਆਇਆ ਸੀ ਵੀ ਜ਼ਿਲ੍ਹਾ ਗੁਜਰਾਂਵਾਲਾ 47 ਬਿਰਕਾਂ ਦੇ ਨਜ਼ਦੀਕ ਮਹਾਰ ਪਿੰਡ, ਉੱਥੋਂ ਦੇ ਜੱਟ ਸਿੱਖ ਜਿਹੜੇ ਉਹ ਕੁੱਤੇ ਤੇ ਇੱਥੇ ਅਸੀਂ ਆਨੇ, ਉਹ ਤੇ ਨਹੀਂ ਸੀ ਨਾ ਆਂਦੇ, ਉੱਥੇ ਤੇ ਨਹੀਂ ਨਾ ਉਹਦੇ ਨਾਂ ਇੱਕ ਇਹ ਤੇ ਹੱਲ ਪਈ ਸੀ, ਉਹ ਅਸਾਂ ਉਦੋਂ ਨਾ ਰੇਡੀਓ 'ਚ ਸੁਣਿਆ ਸੀ। ਸਹੀ ਹੋ ਗਿਆ। ਹੋਰ ਅਸੀਂ ਨਾ ਭਾਈ ਇੱਧਰ ਵੇਖੇ ਉਹ ਬਾਡੀਗਾਰਡ ਰੱਖ ਲੈਣਾ ਉਹਨਾਂ ਵੇ ਦਲੇਰ ਬੰਦੇ ਨਹੀਂ, ਨੇ। ਮੁੰਡਾ ਪਤਾ ਨਹੀਂ ਪੁਲਿਸ 'ਚ ਸੀ ਜਾਂ ਫੌਜ 'ਚ ਸੀ, ਉਹ ਉਹਦਾ ਬਾਡੀਗਾਰਡ। ਉਹਨਾਂ ਨੂੰ ਉਹਨਾਂ ਨੇ ਮਸਾਲੇ ਇਨਾਮ ਵੀ ਦਿੱਤੇ ਨਾ, ਇਨਾਮ ਦੇ ਕੇ ਫਿਰ ਅਹੁਦੇ ਵੀ ਦਿੱਤੇ ਉਹਨਾਂ ਨੂੰ, ਭਰਤੀ ਕਰ ਲਏ ਜਾਂ ਮਸਲਾ। ਸਹੀ ਹੋ ਗਿਆ, ਸਹੀ ਹੋ ਗਿਆ। ਹੁਣ ਬਾਬਾ ਜੀ, ਅਗਰ ਤੁਹਾਡੇ ਕੋਈ ਹਾਨੀ ਦਿੰਦਾ ਹੋਇਆ, ਤੁਹਾਡੇ ਨਾਲ ਗੱਲਬਾਤ ਕਰਾਈਏ ਉਹਨਾਂ ਦੀ? ਗੱਲਬਾਤ ਹੁਣ ਕਿਹੜੀ ਕਰਨ ਕਰਾਉਣ ਵਾਲੀ? ਚਲੋ ਜੇ ਕੋਈ ਹੋਵੇ ਤੇ ਮੁਸ਼ਕਲ ਹੀ ਹੈ ਇੰਤਜ਼ਾਮ ਦਾ। ਨਹੀਂ, ਕੋਈ ਤੁਹਾਡੇ ਪਿੰਡ ਦਾ ਪੁਰਾਣਾ ਬੰਦਾ ਤੁਹਾਨੂੰ ਫੋਨ ਕਰੇ ਕਿ ਸਾਡੀ ਉਹ ਬਾਬੇ ਨਾਲ ਗੱਲ ਕਰਾਓ, ਯਾਰ ਬੇਲੀ ਕੋਈ ਹੋਵੇ, ਕਰ ਲਾ। ਸਾਡਾ ਨਾਂ ਲੈਂਦਾ, ਸਾਡੇ ਬਜ਼ੁਰਗਾਂ ਦੇ ਨਾਂ ਲੈਂਦਾ। ਹਾਂ। ਤੇ ਉਹਨਾਂ ਦਾ ਹਾਂ, ਇੱਕ ਬਲਾਡਰੀ ਤੇ ਤੇਰੇ ਪਿੰਡ ਆਹੋ ਆਹੋ। ਯਾਰ ਆਪਣਾ ਵੀ ਫਲਾਣਾ ਬੰਦਾ ਜਿਸ ਨੂੰ ਕਰੇ ਤੇ ਉਹਦਾ ਫੋਨ ਸੁਣੀ। ਫਿਰ ਕਰਾਈਏ ਫਿਰ ਗੱਲ ਤੁਹਾਡੀ? ਕਰਾ ਦੇ। ਚਲੋ ਇਹ ਕੋਸ਼ਿਸ਼ ਕਰਦੇ ਹਾਂ ਤੁਹਾਡੇ ਪੁਰਾਣੇ ਬੰਦਿਆਂ ਨਾਲ ਗੱਲ ਕਰਾਈਏ। ਚਲੋ ਠੀਕ। ਅਗਰ ਕੋਈ ਤੁਹਾਡਾ ਹਾਨੀ ਦਿੰਦਾ ਹੋਇਆ ਹਾਂ। ਉਹਦੇ ਨਾਲ ਕਰਾਈਏ। ਹਾਂ, ਠੀਕ ਹੈ ਬਜ਼ੁਰਗੋ,
ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਗੱਲਾਂ ਦਾ ਬੜਾ ਸਵਾਦ ਆਇਆ ਬਹੁਤ ਮਿਹਰਬਾਨੀ ਹੋਈ ਜੀ ਜਿਹਨਾਂ ਨੂੰ ਆਉਂਦੀਆਂ ਫਿਰ ਉਹਨਾਂ ਦਾ ਸਵਾਦ